ਰਹੇ ਆਣ ਕੇ ਹੁਣ ਫੇਰ ਸਾਡੇ ਪਾਣੀ ਆ ਗਿਆ ਹੁਣ ਉੱਥੋਂ ਨਿਕਲੇ ਆ ਬਸ ਕੁਛ ਨਹੀਂ ਕੱਟਿਆ ਜੀ ਕੱਟੇ ਆਹ ਵੇ ਸਾਹਮਣੇ ਆਹ ਵੇ ਬਰਾਂਡਾ ਦੀਦਾ ਉਹ ਗਾਂ ਵਿਚਾਰੀ ਗੰਢ ਹੀ ਉਹ ਕੁੜੀ ਕੱਢ ਕੇ ਲਈ ਆਉਂਦੀ ਹੈ। ਕਿੱਥੇ ਲੱਖਾਂ ਰੁਪਏ ਮਕਾਨ ਦੇ ਉੱਤੇ ਲੱਗ ਜਾਂਦੇ ਆ, ਬੰਦੇ ਦਾ ਮਕਾਨ ਆ ਸੁਪਨਿਆਂ ਦਾ ਘਰ ਹੁੰਦਾਗਾ, ਪਰ ਤੁਸੀਂ ਦੇਖ ਸਕਦੇ ਹੋ ਬੜੀ ਮੁਸ਼ਕਲ ਦੇ ਵਿੱਚ ਆ ਲੋਕ। ਤੇ 2023 ਦੀ ਮਾਰ ਝੱਲੀ ਉਹਨਾਂ ਨੇ, ਹੁਣ 2025 ਆ ਚੁੱਕਿਆ ਤੇ ਲੋਕ ਹੁਣ ਬਿਲਕੁਲ ਟੁੱਟ ਚੁੱਕੇ ਨੇ। ਇਨਸਾਨ ਦੇ ਕੋਠਿਆਂ ਤੇ ਚੜ ਜਾਂਦੇ ਨੇ, ਇੱਧਰ ਉੱਧਰ ਹੋ ਜਾਂਦੇ, ਪਸ਼ੂ ਵਿਚਾਰੇ ਥੱਲੇ ਹੀ ਰਹਿੰਦੇ ਪਏ ਨੇ। ਜਿੱਥੇ 7-7 8-8 9-9 ਫੁੱਟ ਪਾਣੀ ਆਇਆ ਉੱਥੇ ਵਿਚਾਰੇ ਪਸ਼ੂ ਕਿੱਦਾਂ ਸਰਵਾਈਵ ਕਰਦੇ। ਨਾਲੇ ਇਹ ਵੀ ਗੱਲ ਦੇਖੋ, ਜਿੱਥੇ 3-3 4-4 ਫੁੱਟ ਘਰਾਂ 'ਚ ਪਾਣੀ ਵੜ ਜਾਂਦਾ ਨਾ, ਉਹਨਾਂ ਦੀਆਂ ਨੀਹਾਂ ਹੀ ਬਹਿ ਜਾਂਦੀਆਂ ਆ, ਫਰਸ਼ ਬਹਿ ਜਾਂਦੇ ਆ। ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਪੰਜਾਬ ਦੇ ਉੱਤੇ ਜਿਹੜਾ ਦੌਰ ਚੱਲ ਰਿਹਾ ਇਸ ਟਾਈਮ ਸਾਰਿਆਂ ਨੂੰ ਪਤਾ ਆ, ਹੜ੍ਹਾਂ ਦਾ ਬਹੁਤ ਬੁਰੇ ਹਾਲਾਤ ਨੇ ਇਸ ਟਾਈਮ ਪੰਜਾਬ ਦੇ। ਤੇ ਪੰਜਾਬ ਦੀ ਹੈਲਪ ਕਰਨ ਵਾਸਤੇ ਅਜੇ ਤੱਕ ਕੋਈ ਅੱਗੇ ਨਹੀਂ ਆ ਰਿਹਾ। ਪੰਜਾਬ ਦੀ ਹੈਲਪ ਪੰਜਾਬ ਖੁਦ ਕਰ ਰਿਹਾ ਇਸ ਟਾਈਮ। ਤੇ ਮੌਜੂਦਾ ਹਾਲਾਤ ਸਾਨੂੰ ਆਪਾਂ ਖਬਰਾਂ ਦੇਖ ਹੀ ਰਹੇ ਹਾਂ, ਕੀ ਹਾਲਾਤ ਨੇ ਕੀ ਨਹੀਂ। ਲੋਕਾਂ ਦੇ ਕਰੋੜਾਂ ਦੇ ਨੁਕਸਾਨ ਹੋ ਰਹੇ ਨੇ। ਕਿਸੇ ਦਾ 50 ਕਿੱਲਿਆਂ ਦਾ ਜਿਹਦਾ ਟੱਕ ਸੀ ਖੇਤੀ ਦਾ ਉਹ ਖਰਾਬ ਹੋ ਗਿਆ। ਕਿਸੇ ਨੇ ਚਾਰੇ ਵਾਸਤੇ 17-18 ਕਿੱਲੇ ਜ਼ਮੀਨ ਜਿਹੜੀ ਬੀਜੇ ਸੀਗੇ ਪੱਠੇ ਵਗੈਰਾ ਨਾ, ਉਹ ਖਰਾਬ ਹੋ ਗਏ। ਕਿੰਨਾ ਘਾਟਾ ਖਾ ਰਿਹਾ ਪੰਜਾਬ ਦਾ। ਜਿਹੜਾ ਘਾਟਾ ਆ 2-4 ਸਾਲ ਤੱਕ ਹਜੇ ਪੂਰਾ ਨਹੀਂ ਹੋਣਾ ਘਾਟਾ। ਸੋ ਚੜ੍ਹਦਾ ਤੇ ਲਹਿੰਦਾ ਪੰਜਾਬ ਦੋਨੇ ਪਾਸੇ ਪਾਣੀਆਂ ਦਾ ਜਿਹੜਾ ਇੱਕ ਵਾਹਨ ਆ ਬਹੁਤ ਤੇਜ਼ੀ ਨਾਲ ਚੱਲ ਰਿਹਾ ਆ, ਤੇ ਨੁਕਸਾਨ ਦੋਨੇ ਪਾਸੇ ਇਹੀ ਹੋ ਰਿਹਾ ਆ। ਤੇ ਇੱਕ ਜਿਹੜੀ ਖਬਰ ਸਾਨੂੰ ਮਿਲੀ ਸੀਗੀ ਕਿ ਜਿਹੜੇ ਲਹਿੰਦਾ ਪੰਜਾਬ ਆ ਉਹਨਾਂ ਨੇ ਉੱਧਰ ਆਪਣੇ ਵੱਲ ਜਿਹੜਾ ਪਾਣੀ ਆ ਉਹ ਹੁਣ ਆਪਣੇ ਨੱਕੇ ਉੱਧਰੋਂ ਖੋਲ੍ਹ ਦਿੱਤੇ ਨੇ। ਸੋ ਇੱਧਰੋਂ ਪਾਣੀ ਉੱਧਰਲੇ ਪਾਸੇ ਜਾਏਗਾ ਕਿ ਪਾਣੀ ਇੱਧਰੋਂ ਘੱਟ ਜਾਵੇ। ਤਾਂ ਦੇਖਦੇ ਹਾਂ ਵੀਡੀਓ ਦੇ ਵਿੱਚ ਕੀ ਉਹਨਾਂ ਨੂੰ ਜ਼ਰੂਰਤ ਹੈ ਇਸ ਟਾਈਮ। ਜਿਹੜੇ ਲੋਕੀ ਹੈਲਪ ਕਰਨ ਵੀ ਜਾ ਰਹੇ ਆ ਉਹਨਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਇਹ ਲੈ ਕੇ ਕੀ ਜਾਈਏ, ਹੈ ਨਾ। ਕਿਉਂਕਿ ਉੱਥੇ ਹਾਲਾਤ ਇੱਦਾਂ ਦੇ ਬਣ ਚੁੱਕੇ, ਕਿਤੇ ਉਹਨਾਂ ਨੂੰ ਚਾਰੇ ਦੀ ਲੋੜ ਆ, ਕਿਤੇ ਪਾਣੀ ਦੀ, ਕਿਤੇ ਖਾਣ ਪੀਣ ਦਾ ਰਾਸ਼ਨ, ਆਟਾ ਚੌਲ ਕਣਕ, ਹੈ ਨਾ। ਸੋ ਇਹ ਵੀਡੀਓ ਦੇ ਵਿੱਚ ਪਤਾ ਲੱਗੇਗਾ ਸਾਨੂੰ ਸਾਰਾ ਕੁਝ ਹੀ, ਵੀ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਆ, ਕਿਸ ਚੀਜ਼ ਦੀ ਲੋੜ ਨਹੀਂ ਹੈਗੀ। ਤੇ ਮੌਜੂਦਾ ਹਾਲਾਤ ਜਿਹੜੇ ਨੇ ਉਹ ਰਿਪੋਰਟਰ ਹੀ ਦਿਖਾ ਸਕਦੇ ਉੱਥੇ ਜਾ ਕੇ। ਬਾਕੀ ਦੇਖਦੇ ਹਾਂ ਇਸ ਵੀਡੀਓ ਵਿੱਚ ਕੀ ਹਾਲਾਤ ਨੇ ਉਹਨਾਂ ਦੇ, ਹੈ ਨਾ। ਦੇ ਇਲਾਕੇ ਦੇ ਵਿੱਚ ਕੱਲ ਵੀ ਅਸੀਂ ਲਗਾਤਾਰ ਇੱਥੋਂ ਤਸਵੀਰ ਦਿਖਾ ਰਹੇ ਸੀ। ਜਿਹੜੀ ਜਗ੍ਹਾ ਤੇ ਹੁਣ ਅਸੀਂ ਮੌਜੂਦ ਆ, ਇੱਥੇ 15 ਤੋਂ 20 ਫੁੱਟ ਪਾਣੀ ਆ। ਬਾਈ ਜੀ ਸਾਡੇ ਨਾਲ ਆ, ਇਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਜੋ ਵੀ ਹੈਲਪ ਹੋ ਰਹੀ ਆ, ਖਾਸ ਕਰਕੇ ਪਸ਼ੂਆਂ ਦੇ ਲਈ, ਮਾਲ ਡੰਗਰ ਦੇ ਲਈ, ਜਾਂ ਜਿਹੜੇ ਲੋਕ ਘਰਾਂ ਦੇ ਵਿੱਚ ਆ ਉਹਨਾਂ ਦੀ ਨਿਗਰਾਨੀ ਦੇ ਲਈ, ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਪਰ ਪਿਛਲੇ 3 ਤੋਂ 4 ਦਿਨਾਂ ਤੋਂ ਉੱਥੇ ਹੀ ਆ ਬਰਨਾਲਾ, ਕਿਉਂਕਿ ਜੇ ਪ੍ਰਸ਼ਾਸਨ ਆ, ਅੱਜ ਅਸੀਂ ਪ੍ਰਸ਼ਾਸਨ ਦੀ ਇੱਕ ਨਵੀਂ ਤਸਵੀਰ ਦੇਖਣ ਨੂੰ ਮਿਲੀ। ਇਹ ਜਿਹੜੀ ਵੋਟ ਆ, ਇਹ ਬਾਬਾ ਦੀਪ ਸਿੰਘ ਜਿਹੜੀ ਆਰਗੇਨਾਈਜੇਸ਼ਨ ਆ, ਜਿਨ੍ਹਾਂ ਦੇ ਹੈੱਡ ਮਨਜੋਤ ਸਿੰਘ ਨੇ ਗੜਦੀਵਾਲ ਤੋਂ, ਉਹਨਾਂ ਦੀਆਂ ਇਹ ਵੋਟਸ ਆ ਸਾਰੀਆਂ 5 ਤੋਂ 6। ਜਦੋਂ ਇਹ ਵੋਟਸ ਲੈ ਕੇ ਆਏ ਤਾਂ ਪ੍ਰਸ਼ਾਸਨ ਵੀ ਆ ਗਿਆ, ਪਟਵਾਰੀ ਵੀ ਆ ਗਏ ਵੀ ਸਾਡਾ ਸਮਾਨ ਲੈ ਜਾਓ। ਠੀਕ ਹੈ, ਉਹਨਾਂ ਦਾ ਸਮਾਨ ਵੀ ਲੈ ਕੇ ਜਾ ਰਹੇ ਆ। ਇਹਨਾਂ ਨੇ 2 ਵੋਟਸ ਉਹਨਾਂ ਨੂੰ ਵੀ ਦਿੱਤੀਆਂ ਗਈਆਂ, ਪਰ ਅਸਲ ਪ੍ਰਸ਼ਾਸਨ ਆਪਦੀ ਉਹ ਗੱਲ ਨਹੀਂ ਕਰ ਰਿਹਾ ਜਿਹੜੀ ਉਹਨੂੰ ਕਰਨੀ ਚਾਹੀਦੀ ਆ। ਜਿਹੜੇ ਲੋਕਲ ਵਿਧਾਇਕ ਨੇ, ਚਾਹੇ ਉਹ ਜੀਰੇ ਦੇ ਹੋਣ, ਜੀਰੇ ਦੇ ਵਿਧਾਇਕ ਦਾ ਤਾਂ ਵੀਡੀਓ ਹੀ ਵਾਇਰਲ ਹੋ ਗਿਆ। ਉਹਨਾਂ ਨੇ ਕਿਹਾ ਵੀ ਸਾਡੇ ਹੱਥ ਖੜੇ ਨੇ ਇੱਧਰਲੇ ਪਾਸੇ ਵੀ। ਤੇ ਇੱਕ ਖਾਸ ਤੌਰ ਦੇ ਉੱਤੇ ਜਿਹੜੀ ਵੱਡੀ ਦਿੱਕਤ ਆ, ਮਾਈਨਿੰਗ ਚੱਲ ਰਹੀ ਆ। ਇਸ ਦਿਨਾਂ ਦੇ ਵਿੱਚ ਮਾਈਨਿੰਗ ਦਾ ਹੋਣਾ ਕਿਤੇ ਨਾ ਕਿਤੇ ਸ਼ੱਕ ਸ਼ੁਬਾ ਪੈਦਾ ਕਰਦਾਗਾ। ਇਹ ਬਾਈ ਨਾਲ ਵੀ ਗੱਲ ਕਰਾਂਗੇ। ਤੇ ਜੇ ਅਸੀਂ ਪਿਛਲੇ ਬੰਨਿਓਂ ਗੱਲ ਕਰਦੇ ਆ, ਸੇਮ ਸਥਿਤੀ ਬਣੀ ਹੋਈ ਆ ਹਰੀਕੇ ਦੀ। 2,63,000 ਕਿਊਸਿਕ ਜਿਹੜਾ ਪਾਣੀ ਆ ਹਜੇ ਵੀ ਵਹਿ ਰਿਹਾ ਹੈਗਾ ਜਦੋਂ ਅਸੀਂ ਇਹ ਵੀਡੀਓ ਰਿਕਾਰਡ ਕਰ ਰਹੇ ਆ। ਅੱਜ ਦੀ ਜੇ ਅਸੀਂ ਗੱਲ ਕਰੀਏ, ਅੱਜ ਅਸੀਂ 30 ਅਗਸਤ ਦੇ ਵਿੱਚ ਆ ਤੇ ਸਮਾਂ ਹੋ ਗਿਆ ਹੈਗਾ 12 ਤੋਂ ਉੱਪਰ ਦਾ। ਬਾਈ ਜੀ ਤੁਹਾਡਾ ਪਿੰਡ ਕਿਹੜਾ ਗਾ? ਪਿੰਡ ਕਾਲੇ ਕੇ ਥਾੜ ਜੀ। ਕਾਲੇ ਕੇ ਥਾੜ। ਇਹ ਬੈਕਾਂ ਗੀਆਂ? ਹਾਂਜੀ, ਇਹ ਬੈਕਾਂ ਜੀ। ਡੇਰੇ ਆ? ਹਾਂਜੀ, ਡੇਰੇ। ਹਾਂ, ਕੀ ਮਤਲਬ ਕਿੰਨੇ ਦਿਨ ਹੋ ਗਏ ਟੋਟਲ? ਕਿੰਨੇ ਇੱਥੇ ਹੀ 15-20 ਦਿਨ ਹੋ ਗਏ ਪਾਣੀ ਆਏ ਨੂੰ? ਇੱਥੇ ਹਾਂਜੀ 8 ਤੋਂ 10 ਦਿਨ ਹੋ ਗਏ ਪਾਣੀ 8 ਤੋਂ 10 ਦਿਨ ਪਾਣੀ ਚੜ੍ਹਦੇ ਨੂੰ ਤਾਂ 20-15 ਦਿਨ ਹੋ ਗਏ ਆ। ਪਰ ਆਹ ਲੈਵਲ ਪਾਣੀ ਦਾ 8 ਤੋਂ 10 ਦਿਨ ਹੋ ਗਏ ਬਣਿਆ ਹੋਇਆ। ਹਾਂਜੀ। ਤੇ ਪ੍ਰਸ਼ਾਸਨ ਦਾ ਕਿਹੇ ਜਿਹਾ ਮਤਲਬ? ਪ੍ਰਸ਼ਾਸਨ ਦਾ ਤਾਂ ਇੱਕ ਵੀ ਬੰਦਾ ਨਹੀਂ ਆਉਂਦੇ ਜ਼ਰੂਰ ਨੇ, ਪਰ ਬੰਨ ਤੇ ਖੜ ਕੇ ਫੋਟੋ ਕਰਾ ਕੇ ਵਾਪਸੀ ਚੱਲ ਜਾਂਦੇ ਆ। ਜਿਵੇਂ ਲੋਕਲ ਪਟਵਾਰੀ ਆ, ਪਟਵਾਰੀਆਂ ਦੀ ਦੇਖੋ ਜਿਨ੍ਹਾਂ ਨੂੰ ਵੋਟਾਂ ਦੇ ਕੇ ਅਸੀਂ ਬਣਾਉਂਦੇ ਆ, ਉਹ ਸਿਰਫ ਫੋਟੋ ਚਿੱਟੇ ਕੁੜਤੇ ਪਜਾਮੇ ਪਾ ਕੇ ਤੇ ਫੋਟੋਆਂ ਕਰਾਉਣ ਜਾਂਦੇ ਆ। ਇੱਕ ਪਾਰਟੀ ਦਾ ਨਹੀਂ ਹਾਲ, ਸਾਰੀਆਂ ਪਾਰਟੀਆਂ ਦਾ ਇਹੀ ਹਾਲ ਏ। ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤੇ ਆਹ ਕਰ ਦਾਂਗੇ, ਉਹ ਕਰ ਦਾਂਗੇ, ਜਦੋਂ ਬਣ ਜਾਂਦੇ ਨੇ ਸਾਰੇ ਇੱਕੋ ਵਰਗੇ। ਪੋਲਿਟਿਕਸ ਤੋਂ ਕੋਈ ਉਮੀਦ ਨਹੀਂ ਹੁੰਦੀ। ਤੇ ਪਾਣੀ ਦੇਖੋ 7-8 ਫੁੱਟ ਜਿਹੜਾ ਪਾਣੀ ਇਸ ਟਾਈਮ ਚੜਿਆ ਪਿਆ, ਉੱਥੇ ਦਿਖਦਾ ਹੀ ਕੁਝ ਨਹੀਂ ਪਿਆ, ਪੱਧਰਾ ਹੀ ਹੋ ਗਿਆ ਸਾਰਾ। ਲੱਗੀ ਆ, ਨਹਿਰੀ ਮਹਿਕਮੇ ਦੀ ਡਿਊਟੀ ਲੱਗੀ ਆ, ਉਹ ਕੁਝ ਅਰੇਂਜਮੈਂਟਸ ਨਹੀਂ ਕਰ ਰਹੇ। ਕੁਝ ਅਰੇਂਜਮੈਂਟ ਨਹੀਂ ਕਰ ਰਹੇ ਜੀ, ਸੰਸਥਾਵਾਂ ਹੀ ਕਰ ਰਹੀਆਂ ਜੋ ਕਰ ਰਹੀਆਂ ਜੀ। ਹਾਂ ਹਾਂਜੀ। ਤੇ ਉਹਨਾਂ ਨੇ ਰੈਸਕਿਊ ਤਾਂ ਕੀਤਾ ਹੋਊਗਾ ਤੁਹਾਨੂੰ? ਨਹੀਂ ਜੀ, ਸੰਸਥਾਵਾਂ ਨੇ ਰੈਸਕਿਊ ਕੀਤਾ ਜੀ। ਕੁਝ ਆਪਦੀਆਂ ਕਿਸ਼ਤੀਆਂ ਲਈਆਂ ਹੋਈਆਂ ਲੋਕਲ, ਉਹਨਾਂ ਨਾਲ ਵੀ ਰੈਸਕਿਊ ਕੀਤਾ ਹੈ। ਪ੍ਰਸ਼ਾਸਨ ਦਾ ਕੁਝ ਨਹੀਂ ਕਰ ਰਿਹਾ ਜੀ। ਪ੍ਰਸ਼ਾਸਨ ਦਾ ਇੱਕ ਵੀ ਬੰਦਾ ਨਹੀਂ ਆਇਆ। ਜਿਹੜੇ ਇਹ ਵਾਲੇ ਘਰ ਹੈ ਤੁਹਾਡੇ ਘਰ ਨੇ? ਆਪਣਾ ਘਰ ਇੱਧਰ ਆ ਜੀ। ਅੱਛਾ, ਇਹ ਵਾਲੇ ਜਿਹੜੀਆਂ ਉਹ ਔਰਤਾਂ ਬੈਠੀਆਂ ਇੱਧਰ ਤਾਂ ਆਪਣੇ ਇੱਧਰ ਬਿਠਾਏ ਹੋਏ ਆ ਜੀ, ਉੱਚੀ ਥਾਂ ਕਰਕੇ। ਅੱਛਾ, ਇਹ ਉੱਚੀ। ਇਹ ਆਪਣੇ ਘਰੇ ਤਾਂ ਪਾਣੀ ਉੱਧਰ 3-3 ਫੁੱਟ ਘਰੇ ਪਾਣੀ ਆ ਜੀ। ਠੀਕ ਹੈ, ਤੁਸੀਂ ਪਿਛਲੇ ਪਾਸੇ ਆਪਾਂ ਬਾਈ ਦੇ ਘਰ ਦੀਆਂ ਤਸਵੀਰਾਂ ਦਿਖਾ ਦਿੰਨੇ ਆ। ਦੇਖ ਸਕਦੇ ਹੋ ਅੰਦਰਲੇ ਪਾਸੇ ਵੀ 3-3 4-4 ਫੁੱਟ ਬਾਈ ਹੋਣੇ ਕਹਿੰਦੇ
ਪਾਣੀ ਆ। ਇਧਰਲੇ ਪਾਸੇ ਬਾਈ ਦੇ ਦੂਜੇ ਘਰ ਨੇ ਤੇ ਇੱਥੇ ਉੱਚੇ ਥਾਂ ਜਿਹੜੇ ਆ ਉਹ ਪਰਿਵਾਰ ਬੈਠੇ ਹੋਏ ਆ। ਹਾਂਜੀ ਕੀ ਲੋੜ ਆ ਤੁਹਾਨੂੰ ਹੁਣ? ਸਾਨੂੰ ਲੋੜ ਆ ਜੀ ਮੇਨ ਤਾਂ ਪਸ਼ੂਆਂ ਦਾ ਚਾਰਾ। ਹਾਂ। ਹਾਂਜੀ ਤੇ ਆਪਣੇ ਜਿਵੇਂ ਮੈਡੀਕਲ ਫੈਸਿਲਿਟੀਜ਼ ਹਾਂ ਤੇ ਹੋਰ ਆਪਣੇ ਆ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆ ਜੀ, ਕਿਉਂਕਿ ਪਾਣੀ ਪਾਣੀ ਸੋਚਿਆ ਜਾਵੇ ਜਿਹੜੇ ਪਸ਼ੂ ਨੇ ਚੱਲ ਇਨਸਾਨ ਦੇ ਕੋਠਿਆਂ ਤੇ ਚੜ ਜਾਂਦੇ ਨੇ, ਇੱਧਰ ਉੱਧਰ ਹੋ ਜਾਂਦੇ, ਪਸ਼ੂ ਵਿਚਾਰੇ ਥੱਲੇ ਹੀ ਰਹਿੰਦੇ ਬਣੇ। ਪਾਣੀ ਜਿੱਥੇ ਜੀ। 7-7 8-8 9-9 ਫੁੱਟ ਪਾਣੀ ਆਇਆ ਉੱਥੇ ਵਿਚਾਰੇ ਪਸ਼ੂ ਕਿੱਦਾਂ ਸਰਵਾਈਵ ਕਰਦੇ ਨਾਲੇ ਇਹ ਵੀ ਗੱਲ ਦੇਖੋ, ਜਿੱਥੇ 3-3 4-4 ਫੁੱਟ ਘਰਾਂ 'ਚ ਪਾਣੀ ਵੜ ਜਾਂਦਾ ਨਾ, ਉਹਨਾਂ ਦੀਆਂ ਨੀਹਾਂ ਹੀ ਬਹਿ ਜਾਂਦੀਆਂ ਆ, ਫਰਸ਼ ਬਹਿ ਜਾਂਦੇ ਆ। ਮੈਂ ਕੱਲ ਕਿ ਅੱਜ ਸਵੇਰੇ ਹੀ ਵੀਡੀਓ ਦੇਖ ਰਿਹਾ ਸੀਗਾ, ਉਹਦੇ ਵਿੱਚ ਦਿਖਾਉਂਦੇ ਸੀਗੇ ਵੱਡੀਆਂ ਵੱਡੀਆਂ ਕੋਠੀਆਂ ਪਾਣੀ ਨਾਲ ਢਹਿ ਰਹੀਆਂ ਨੇ, ਜਿਹੜੇ ਪੱਥਰ ਪਾਏ ਹੋਏ ਘਰਾਂ ਦੇ ਵਿਹੜਿਆਂ 'ਚ, ਉਹ ਵਿਹੜੇ 3-4 ਇੰਚੋਂ ਥੱਲੇ ਬਹਿ ਗਈ ਹੈ ਜ਼ਮੀਨ। ਵੇਖੋ ਕਿੰਨਾ ਨੁਕਸਾਨ ਹੋ ਰਿਹਾ ਨਾ। ਸਾਰੀ ਉਮਰ ਬੰਦਾ ਇੱਕ ਘਰ ਬਣਾਉਣ ਨੂੰ ਲਾ ਦਿੰਦਾ ਤੇ ਇੱਕਦਮ ਜਿੱਦਾਂ ਸਭ ਕੁਝ ਰਹਿ ਜਾਂਦਾ। ਢਾ ਨਹੀਂ ਰਹੀ ਤੇ ਬੋਰਾਂ 'ਚ ਪਾਣੀ ਪਿਆ ਹੋਇਆ ਜੀ, ਟੈਂਕੀਆਂ ਖਾਲੀ ਹੋ ਗਈਆਂ ਨੇ ਜੀ। ਤੁਸੀਂ ਦੇਖ ਸਕਦੇ ਹੋ ਜਦੋਂ ਬੋਟ ਚੱਲਦੀ ਵੀ ਆ, ਥੱਲੇ ਝੋਨਾ ਫਸ ਜਾਂਦਾ ਹੈਗਾ, ਉਹ ਕਿੰਨੀ ਤਕਲੀਫ ਹੁੰਦੀ ਹੈ, ਕਿੰਨੀ ਮੁਸ਼ਕਲ ਹੁੰਦੀ ਆ। ਸੋ ਇਹ ਵੱਡੇ ਤੌਰ ਦੇ ਉੱਤੇ, ਖਾਸ ਤੌਰ ਦੇ ਉੱਤੇ ਅਸੀਂ ਇਹ ਵੀ ਦੱਸਣਾ ਚਾਹਾਂਗੇ, ਇੱਕ ਸਾਡੇ ਕੋਲੇ ਹੋਰ ਗੱਲ ਆਈ ਹੈ ਨਹਿਰੀ ਡਿਪਾਰਟਮੈਂਟ ਦੀ। ਜਿਹੜੇ ਇੰਜਣ ਆ ਉਹ 2 ਲੱਖ ਰੁਪਈਆ ਪਹਿਲਾਂ ਸਿਕਿਉਰਿਟੀ ਦੇਣੀ ਪੈਂਦੀ ਹੈ, ਇੱਕ ਚੈੱਕ ਦੇਣਾ ਪੈਂਦਾ ਨਹਿਰੀ ਮਹਿਕਮੇ ਨੂੰ, ਫਿਰ ਉਹ ਇੰਜਣ ਤੁਹਾਨੂੰ ਦਿੱਤਾ ਜਾਂਦਾ ਹੈਗਾ। ਜਦੋਂ ਇੰਜਣ ਤੁਸੀਂ ਵਾਪਸ ਕਰਦੇ ਹੋ ਫਿਰ ਤੁਹਾਨੂੰ ਚੈੱਕ ਮੋੜਿਆ ਜਾਂਦਾ। ਉਹ ਇੰਜਣ ਕਿਉਂ ਨਹੀਂ ਸਰਕਾਰ ਨੇ ਜ਼ਿਆਦਾ ਪ੍ਰੋਵਾਈਡ ਕਰਵਾਏ? ਇਹ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆਈਆਂ ਸਾਹਮਣੇ ਆ ਰਹੀਆਂ, ਲਗਾਤਾਰ ਅਸੀਂ ਉੱਧਰ ਵੀ ਗੱਲਬਾਤ ਕਰਾਂਗੇ, ਅਗਲੀ ਤਸਵੀਰ ਤੁਹਾਨੂੰ ਉੱਧਰਲੀ ਦਿਖਾਵਾਂਗੇ। ਪਰ ਟੋਟਲ ਕਲੈਪਸ ਹੋ ਗਿਆ ਹੈਗਾ, ਪ੍ਰਸ਼ਾਸਨ ਫੇਲੀਅਰ ਆ ਵੱਡੇ ਤੌਰ ਦੇ ਉੱਤੇ। ਤੇ ਖਾਸ ਤੌਰ ਦੇ ਉੱਤੇ ਜਿਹੜੀ ਮੇਨ ਮੰਗ ਆ 6800 ਰੁਪਿਆ ਪ੍ਰਤੀ ਏਕੜ ਦਿੱਤਾ ਗਿਆ ਸੈਂਟਰ ਗਵਰਨਮੈਂਟ ਦਾ, ਤੇ 6800 ਦੇ ਵਿੱਚੋਂ ਵੀ ਪਟਵਾਰੀਆਂ ਨੇ 1000 ਖਾ ਲਿਆ ਜਾਂ ਕਿਸੇ ਹੋਰ ਵੱਡੇ ਅਧਿਕਾਰੀਆਂ ਨੇ 800 ਖਾ ਲਿਆ। ਇਹ ਦੀਆਂ ਗੱਲਾਂ ਲੋਕਲ ਇੱਥੇ ਬਈ 6800 ਰੁਪਈਆ ਉਹਨਾਂ ਨੇ ਕਰਨਾ ਕੀ ਆ? ਜਿਹਨਾਂ ਨੂੰ 40-40 ਹਜ਼ਾਰ ਰੁਪਈਆ 50-50 ਹਜ਼ਾਰ ਰੁਪਈਆ ਇੱਕ ਕਿੱਲੇ ਪਿੱਛੇ ਖਰਚਾ ਹੁੰਦਾ ਲੋਕਾਂ ਦਾ। ਕਿਸਾਨ ਨੇ 6800 ਰੁਪਈਆ ਕਰਨਾ ਕੀ? ਉਹ ਚੋਂ 1000 ਰੁਪਈਆ ਪਟਵਾਰੀ ਖਾਈ ਜਾਂਦੇ ਆ। ਬਹੁਤ ਮਾੜੇ ਬਚਿਆ ਕੀ 5-6 ਹਜ਼ਾਰ ਰੁਪਈਆ ਉਹਨਾਂ ਨੇ ਕੀ ਉਹਨਾਂ ਨੂੰ ਸ਼ਰਮਿੰਦੇ ਕਰਨ ਦੇ ਤੁਸੀਂ? ਸਰਕਾਰਾਂ ਤੇ ਬਹੁਤ ਮਾੜੇ ਆ, ਬਹੁਤ ਮਾੜਾ ਹਾਲ ਆ। ਇੱਕ ਤਾਂ ਹੜ੍ਹ ਮਾਰਦੇ ਪਏ ਆ, ਉਤੋਂ ਜਿਹੜੀਆਂ ਸਰਕਾਰਾਂ ਮੌਜੂਦਾ ਉਹ ਵੀ ਇਹੀ ਹਾਲ ਕਰਨ ਡੀਆਂ ਨੇ। ਦੇਖੋ ਰਹੇ ਆ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਆ, ਸਹਿਮ ਦਾ ਮਾਹੌਲ ਆ। ਤੁਸੀਂ ਉਧਰਲੀ ਤਸਵੀਰ ਦੇਖੋ, ਤੁਸੀਂ ਇਹ ਦੇਖ ਸਕਦੇ ਹੋ ਵੀ ਕਿੰਨਾ ਔਖਾ ਗਾ ਪਰਿਵਾਰਾਂ ਲਈ, ਕਿੰਨਾ ਔਖਾ ਗਾ। ਲੱਖਾਂ ਰੁਪਏ ਮਕਾਨ ਦੇ ਉੱਤੇ ਲੱਗ ਜਾਂਦੇ ਆ, ਬੰਦੇ ਦਾ ਮਕਾਨ ਆ ਸੁਪਨਿਆਂ ਦਾ ਘਰ ਹੁੰਦਾਗਾ, ਪਰ ਤੁਸੀਂ ਦੇਖ ਸਕਦੇ ਹੋ ਬੜੀ ਮੁਸ਼ਕਲ ਦੇ ਵਿੱਚ ਆ ਲੋਕ। ਤੇ 2023 ਦੀ ਮਾਰ ਝੱਲੀ ਉਹਨਾਂ ਨੇ, ਹੁਣ 2025 ਆ ਚੁੱਕਿਆ ਤੇ ਲੋਕ ਹੁਣ ਬਿਲਕੁਲ ਟੁੱਟ ਚੁੱਕੇ ਨੇ। ਬੇਬੇ ਜੀ ਠੀਕ ਹੋ ਜੀ? ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀ ਸੇਵਾ ਚੱਲ ਰਹੀ ਆ। ਅਸੀਂ ਫਿਰੋਜ਼ਪੁਰ ਦੇ ਏਰੀਆ ਦੇ ਵਿੱਚ ਮੌਜੂਦ ਆ ਤੇ ਪਿਛਲੇ 20 ਦਿਨਾਂ ਦਾ ਪਾਣੀ ਆਇਆ ਵਾ ਤੇ 10 ਦਿਨਾਂ ਦਾ ਪਾਣੀ ਚੜ ਰਿਹਾ ਹੈ। ਤੁਹਾਡਾ ਮਕਾਨ ਹੈ ਜੀ ਇਹ? ਸਾਡਾ ਪਿੱਛੇ ਤੁਹਾਡਾ ਪਿੱਛੇ ਆ ਮਕਾਨ, ਉਹ ਤੁਸੀਂ ਇੱਥੇ ਸ਼ਿਫਟ ਹੋਏ ਨੇ ਉੱਚੇ ਥਾਂ ਸਾਰੇ ਜਣੇ? ਸਾਡਾ ਘਰ ਵੀ ਉਹ ਪਿਛਲੇ ਪਾਸੇ। ਹਾਂਜੀ ਹਾਂਜੀ। ਇਹ ਕਿੰਨੇ ਦਿਨ ਹੋ ਗਏ ਜੀ ਇੱਥੇ ਇਹ ਹਾਲਾਤ ਨੂੰ? ਇਹ 25 ਤਰੀਕ ਦਾ ਜ਼ਿਆਦਾ ਕੰਮ ਵਿਗੜਿਆ। 25 ਤਰੀਕ ਦਾ ਜ਼ਿਆਦਾ ਕੰਮ ਵਿਗੜਿਆ। ਪਾਣੀ ਪਹਿਲੇ ਆਉਣਾ ਸ਼ੁਰੂ ਹੋ ਗਿਆ? ਪਹਿਲਾਂ ਸ਼ੁਰੂ ਹੋ ਗਿਆ 25 ਦਾ ਡੁੱਬ 25 ਦੇ ਡੁੱਬ ਗਏ ਆ। 25 ਦਾ ਡੁੱਬਿਆ ਤੇ ਅੱਜ ਕਿੰਨੀ ਹੋ ਗਈ ਹੈ? 2 ਤਰੀਕ? ਉਹ 30 ਦੀ ਵੀਡੀਓ ਹੈ ਜਿਹੜੀ 30 ਤਰੀਕ ਦੀ ਹੋਈ, ਮਤਲਬ 5-6 ਦਿਨ ਉਹਨਾਂ ਨੂੰ ਹੋ ਚੁੱਕੇ ਆ ਨਾ। ਤੇ 5-6 ਦਿਨ 'ਚ ਤੇ ਫਸਲਾਂ ਤਾਂ ਜ਼ੀਰੋ ਹੋਣੀਆਂ ਤੇ ਘਰਾਂ ਦੀਆਂ ਨੀਹਾਂ ਬਹਿ ਜਾਂਦੀਆਂ ਨੇ ਦਿਨਾਂ 'ਚ ਤੇ ਪਾਣੀਆਂ। ਦੇਖ ਲਓ 2023 ਨਾਲੋਂ ਜ਼ਿਆਦਾ ਹੈਗਾ ਕਿ ਪਹਿਲਾਂ ਉਹਦੇ ਨਾਲੋਂ ਠੀਕ ਆ? ਉਹਨਾਂ ਹੀ ਆ। ਉਨਾ ਹੀ ਆ। ਤੇ ਪ੍ਰਸ਼ਾਸਨ ਕੁਝ ਮਦਦ ਵਗੈਰਾ ਕਰ ਰਿਹਾ ਤੁਹਾਡੀ? ਕੋਈ ਨਹੀਂ ਆਇਆ। ਤੁਸੀਂ ਆਏ? ਕੋਈ ਨਹੀਂ ਕਿਸੇ ਪੁੱਛਿਆ ਸਾਨੂੰ, ਕਿਸੇ ਨੇ ਕੱਢਿਆ ਇੱਥੋਂ ਆ ਕੇ ਨਾ। ਕੋਈ ਨਹੀਂ ਆਇਆ, ਕੋਈ ਨਹੀਂ ਆਇਆ। ਬਾਈ ਹੁਣੇ ਆਏ ਸਭ ਤੋਂ ਪਹਿਲਾਂ? ਹਾਂਜੀ ਇਹੋ ਹੀ ਆਏ, ਕੋਈ ਨਹੀਂ ਆਏ। ਕੋਈ ਨਹੀਂ ਸਾਡੇ ਆਇਆ, ਕਿਸੇ ਨੇ ਪੁੱਛਿਆ। ਤੇ ਇਧਰ ਸਾਹਮਣੇ ਘਰਾਂ ਦੇ ਵੀ ਨਹੀਂ ਆਏ? ਉਧਰਲੇ ਪਾਸੇ ਉਹ ਘਰ ਵਾਲੇ ਇੱਧਰ ਬੈਠੇ ਆ ਕੇ, ਇਹਨਾਂ ਦੇ ਘਰੇ ਪਾਣੀ ਆ। ਅੱਛਾ ਉੱਚੇ ਥਾਂ ਆ ਗਏ। ਇਹ ਵੀ ਇੱਧਰ ਆ ਗਏ ਆ। ਠੀਕ ਹੈ। ਪਰਲੇ ਘਰ ਹੈਗੇ ਨੇ ਤੇ ਇਹ ਵੀ ਇੱਧਰ ਆਏ ਨਾ ਘਰੇ ਪਾਣੀ। ਠੀਕ ਹੈ। ਤੁਹਾਨੂੰ ਹੋਰ ਕੀ ਲੋੜ ਹੈ ਜੀ? ਕੀ ਲੋੜ ਹੈ? ਹਾਂਜੀ ਬਸ ਹਾਂ ਤੁਸੀਂ ਆ ਗਏ, ਬਸ ਇੰਨੀ ਬਹੁਤ ਮਿਹਰਬਾਨੀ। ਡੰਗਰਾਂ ਲਈ ਚਾਰਾ ਆ ਰਿਹਾ? ਹਾਂਜੀ ਚਾਰਾ ਕੁਛ ਆ ਗਿਆ, ਬਸ ਇੱਕ ਗਏ ਕੋਈ ਨਹੀਂ ਆਇਆ ਵਾ। ਹਾਂਜੀ ਇਹੋ ਹੀ ਦੇ ਕੇ ਗਏ ਤੇ ਕੋਈ ਨਹੀਂ ਆਇਆ। ਇਹੀ ਪਹਿਲਾਂ ਚਾਰਾ ਦੇ ਕੇ ਗਏ? ਹਾਂ ਇਹੋ ਹੀ ਆਇਆ, ਇਹ ਵਿਚਾਰੇ ਲੈ ਆਏ, ਕੋਈ ਨਹੀਂ ਆਇਆ ਇੱਥੇ। ਕੋਈ ਨਹੀਂ ਆਇਆ? ਕਿਸੇ ਨੇ ਪੁੱਛਿਆ, ਕਿਸੇ ਨੇ ਪੁੱਛਿਆ। ਘਰ ਦੇ ਵਿੱਚ ਕਿੰਨੇ ਜਣੇ ਹੋ ਤੁਸੀਂ? ਅਸੀਂ ਦੋਵੇਂ ਜੀ ਆ ਵੀ। ਇਹ ਕੋਈ ਚੰਗੀ ਟੀਮ ਆ ਜਿਹੜੀ ਹੈਲਪ ਕਰਨ ਦੀ ਲੋਕਾਂ ਦੀ, ਹਨਾ। ਜਿੱਥੇ ਕੋਈ ਨਹੀਂ ਜਾ ਰਿਹਾ ਉੱਥੇ ਵੀ ਜਾ ਰਹੇ ਨੇ ਟੀਮ ਵਾਲੇ। ਕਈ ਮੈਂ ਵੀਡੀਓ ਵੇਖੀਆਂ ਸੀ, ਕਈ ਦੇ ਇਦਾਂ ਦੇ ਲੋਕੀ ਕਹਿੰਦੇ ਇੱਕ ਵਾਰੀ ਵੀ ਨਹੀਂ ਸਾਡੇ ਕੋਲ ਕੋਈ ਪਹੁੰਚਿਆ। ਨਹੀਂ ਕਈ ਦੂਰ ਨੇ ਲੋਕੀ ਕੋਠਿਆਂ ਤੇ ਚੜੇ ਨੇ, ਉੱਥੇ ਤੱਕ ਪਾਣੀ ਇੰਨਾ ਚੜ ਗਿਆ ਲੋਕੀ ਡਰਦੇ ਨਹੀਂ ਜਾਂਦੇ ਪਿਓ ਨੂੰ। ਤੇ ਇਹ ਉਹਨਾਂ ਦੀ ਹੈਲਪ ਕੌਣ ਕਰਨ ਦਾ? ਕੋਈ ਵਿਰਲਾ ਹੀ ਟੀਮ ਜਿਹੜੀ ਆ, ਹੌਸਲੇ ਵਾਲੀ ਟੀਮ, ਉਹ ਪਹੁੰਚ ਰਹੀ ਉੱਥੇ। ਨਹੀਂ ਇੱਥੇ ਹਾਂ ਹਾਂਜੀ। ਤੇ ਬਾਕੀ 2 ਜੀ ਇਹ ਨੇ, ਇਹਨਾਂ ਦੇ ਹੈਗਾ ਨਹੀਂ ਬੇਟੀ, ਕੋਈ ਵੀ ਬੱਚਾ ਨਹੀਂ ਹੈਗਾ ਇਹਨਾਂ ਦੇ ਜੀ। ਹਾਂਜੀ। ਤੁਹਾਡੀ ਪੈਲੀ ਕਿੰਨੀ ਹੈ ਇੱਥੇ? ਸਾਡੇ ਬਸ 1.5 ਕਿੱਲਾ ਹੀ ਆ।
1.5 ਕਿੱਲਾ ਪਿਛਲੀ ਵਾਰ ਤੁਹਾਨੂੰ ਮੁਆਵਜ਼ਾ ਦਿੱਤਾ ਗਿਆ ਨਹੀਂ ਜੀ ਕੁਛ ਜਿਹੜਾ 6800 ਰੁਪਏ ਜਾਂ ਕੁਛ ਰੁਪਿਆ ਨਹੀਂ ਦਿੱਤਾ ਗਿਆ ਤੁਹਾਨੂੰ? ਕੁਛ ਨਹੀਂ, ਬਸ ਕੁਛ ਨਹੀਂ ਮਿਲਿਆ ਸਾਨੂੰ, ਨਾ ਯਾਰ ਕੀ ਨਾ ਕੋਈ ਕੁਛ। ਕੋਈ ਗਰਦੌਰੀ ਕੋਈ ਨਹੀਂ ਆਇਆ। ਗਰਦੌਰੀ ਵੀ ਨਹੀਂ ਹੋਈ? ਸਪੈਸ਼ਲ ਗਰਦੌਰੀ ਨਹੀਂ ਜੀ ਕੁਛ ਕੋਈ ਗਰਦੌਰੀ ਕੁਛ ਨਹੀਂ? ਨਹੀਂ। ਜਿਵੇਂ ਚੀਫ ਮਿਨਿਸਟਰ ਨੇ ਕਿਹਾ ਸੀ ਵੀ ਮੁਰਗੀਆਂ ਦੇ ਬੱਕਰੀਆਂ ਦੇ ਸਾਰੇ ਨਾ ਪੈਸੇ ਨਾ ਕੱਖ ਨਹੀਂ, ਬਸ ਜਦੋਂ ਬਾਨਾ ਹੁੰਦਾ ਚੋਣਾਂ ਲੈਣੀਆਂ ਹੁੰਦੀਆਂ ਉਦੋਂ ਹੁੰਦੇ ਆ, ਮੁੜ ਕੇ ਕੁਛ ਨਹੀਂ। ਤੇ ਲੋਕਲ ਵਿਧਾਇਕ ਵੀ ਨਹੀਂ ਆਏ? ਹਾਂਜੀ ਨਾ ਨਾ ਕੋਈ ਨਹੀਂ ਆਇਆ, ਬਸ ਕੋਈ ਪਹੁੰਚਿਆ ਨਹੀਂ ਨਾ ਸਾਡੇ ਕੋਲੇ। ਅਸੀਂ ਬੈਠੇ ਕਿੰਨੇ ਦਿਨ ਹੋ ਗਏ, ਅੱਜ ਹਫਤਾ ਹੋ ਚੱਲਿਆ, ਕੋਈ ਨਹੀਂ ਆਇਆ ਵੀਰ ਜੀ। ਹਾਂਜੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਉਹੀ ਲੋਕਾਂ ਦਾ ਕਹਿਣਾਗਾ ਵੀ ਇੱਥੇ ਕੋਈ ਨਹੀਂ ਆਇਆ, ਲੋਕਲ ਵਿਧਾਇਕ ਨਹੀਂ ਆਇਆ। ਤੇ ਤੁਸੀਂ ਕਿੰਨੀ ਸ਼ਰਮ ਵਾਲੀ ਗੱਲ ਆ। ਬਿਲਕੁਲ ਇਹ ਇਹਨਾਂ ਨੂੰ ਦੂਰੀ ਤੀਰੀ ਮਾਰ ਪੈ ਚੁੱਕੀ ਆ। ਇੱਕ ਤਾਂ ਪਹਿਲਾਂ ਹੀ ਬਾਰਡਰ ਦੇ ਵਿੱਚ ਨੇ, ਤਾਂ ਉਹ ਇੱਕ ਹੋਰ ਇਹਨਾਂ ਦੇ ਉੱਤੇ ਪ੍ਰੈਸ਼ਰ ਰਹਿੰਦਾ, ਤੇ ਇਹ ਪਾਣੀ ਵਾਲਾ ਕੋਈ ਗਰਦੌਰੀ ਨਹੀਂ। ਜੇ ਗਰਦੌਰੀ ਹੋਈ ਆ ਕਾਗਜ਼ਾਂ ਦੇ ਵਿੱਚ ਹੋਈ ਆ, ਪਰ ਇਹਨਾਂ ਨੂੰ ਪੈਸੇ ਦੇ ਨਾਮ ਦੇ ਉੱਤੇ ਜ਼ੀਰੋ ਆ। ਵੱਡੀਆਂ ਵੱਡੀਆਂ ਸਟੇਟਮੈਂਟਸ ਆਈਆਂ ਪਰ ਹੋਰ ਕੁਝ ਨਹੀਂ। ਹੋਰ ਮਾਤਾ ਜੀ ਉਹ ਕਹਿੰਦੇ ਹੈਲੀਕਾਪਟਰ ਆਊਗਾ, ਹੈਲੀਕਾਪਟਰ ਆਇਆ? ਕੁਛ ਨਹੀਂ ਆਇਆ ਵੀਰ ਜੀ, ਨਹੀਂ ਆਇਆ ਇੱਥੇ, ਪਰਛਾਵਾਂ ਨਹੀਂ ਪਿਆ ਸਾਡੇ ਆ ਕੇ ਹੈਲੀਕਾਪਟਰ ਦਾ ਕਿਸੇ ਦਾ। ਕੋਈ ਨਹੀਂ ਪੁੱਛਦਾ ਸੋਈ ਕਿਸੇ ਨੂੰ। ਸਗੋਂ ਆ ਜਾਂਦਾ ਸੀ ਤੇ ਤੂੜੀ ਤਾਂ ਦਾ ਕਦੇ ਚਾਰ ਚੋਰ ਐ ਕਿ ਕੋਈ ਛੇ। ਮੈਂ ਇੱਕ ਵੀਡੀਓ ਸੁਣੀ ਸੀ, ਉਹ ਕਹਿੰਦੇ ਪੰਜਾਬ ਦੀ ਕੋਈ ਮਦਦ ਕਰਦਾ ਵੀ ਨਹੀਂ ਤੇ ਨਾ ਕਿਸੇ ਨੇ ਕਰਨੀ ਹੈ। ਪੰਜਾਬ ਖੁਦ ਹੀ ਆਪਣੀ ਮਦਦ ਕਰਦਾ। ਆਈ ਡੰਗਰਾਂ ਦੀ ਤੂੜੀ ਵੀ ਗਲੀ ਪਈ ਆ ਤੇ ਵੋਟ ਇੱਥੇ ਆਇਆ ਨਹੀਂ, ਪਹਿਲੇ ਤੁਸੀਂ ਆਏ ਤੇ ਜੀ। ਆਏ ਡੰਗਰ ਮਰਦੇ। ਹਾਂਜੀ ਕੋਈ ਨਹੀਂ ਆ ਕੇ ਕਿਸੇ ਨੇ ਪੁੱਛਿਆ, ਤੁਸੀਂ ਪੁੱਛਿਆ ਆ ਕੇ ਜਾਂ ਚਾਰ ਲਾ ਕੇ ਸੌਦਾ ਦੇ ਜੇ, ਕੋਈ ਵੀ ਕੋਈ ਨਹੀਂ ਇੱਥੇ ਆਇਆ। ਕੋਈ ਨਹੀਂ ਪਰਾ ਸਕਦੇ ਹਾਂਜੀ ਕੋਈ ਬੇੜੀ ਵੀ ਨਹੀਂ ਸਾਡੇ ਕੋਲ, ਹਰੀਕਿਆਂ ਤੋਂ ਜਾ ਕੇ ਨਿੱਕੀ ਜੀ ਬੇੜੀ ਲਿਆਂਦੀ ਅਸੀਂ। ਤੁਸੀਂ ਆਪਣੀ ਬੇੜੀ ਲੈ ਕੇ ਆਏ? ਹਾਂਜੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ। ਬੇੜੀਆਂ ਫਿਰ ਆਪਦੇ ਰੈਸਕਿਊ, ਕਈਆਂ ਘਰਾਂ 'ਚ ਪਾਣੀ ਖਤਮ ਸੀ, ਫਿਰ ਬੇੜੀ ਤੇ ਪਾਣੀ ਲੈ ਕੇ ਆਈਦਾ। ਚੱਪੂ ਵਾਲੀ ਲੈ ਕੇ ਆਏ? ਹਾਂਜੀ ਛੋਟੀ ਬੇੜੀ ਲੈ ਕੇ ਆਏ ਆ ਜੀ। ਛੋਟੀ ਬੇੜੀ ਲੈ ਹਾਂਜੀ ਕੇ ਹਾਂਜੀ ਹਾਂਜੀ ਫਿਰ ਆਪ ਹੀ ਕਰਨਾ ਪਿਆ ਹਿੱਲਾ ਜੀ। ਇਹਨਾਂ ਕੋਲ ਕੋਈ ਹੈਗਾ ਸੰਦ ਕੋਈ ਦਿੰਦੇ ਨਹੀਂਗੇ। ਹਾਂ ਜਿਨ੍ਹਾਂ ਨੂੰ ਮਿਲੇ ਫਿਰ ਉਹ ਆਪਣਾ ਕਰਦੇ, ਫਿਰ ਅਸੀਂ ਆਪ ਹਾਂਜੀ ਹਾਂਜੀ। ਕਿਉਂਕਿ ਇੱਥੋਂ ਜਾਣਾ ਵੀ ਔਖਾ, ਪਾਣੀ ਬਹੁਤ ਆ ਇੱਥੋਂ। ਫਿਰ ਘਰੇ ਬੇੜੀ ਤੇ ਜਾ ਕੇ ਡੰਗਰ ਉੱਥੇ ਆ, ਉਹਨਾਂ ਨੂੰ ਕੋਈ ਪੱਠੇ ਪਾਉਣੇ। ਪਾਣੀ 'ਚ ਸਾਰੇ 4 ਬੰਦੇ ਉੱਥੇ ਰੋਡ ਚੱਲੇ ਸੀ ਜੀ ਹਾਂਜੀ, ਤੇ ਇਹਨਾਂ ਖਿੱਚ ਖੁੱਚ ਕੇ ਕੁਝ ਜਣ ਕੱਢਿਆ, ਤਾਂ ਅਸੀਂ ਤਾਂ ਹਿਸਾਬ ਨਾਲ ਭੁੱਖੇ ਰਹਿੰਦੇ ਰਹੇ ਆ। ਬਿਲਕੁਲ ਕਿਸੇ ਨੇ ਪੁੱਛਿਆ ਇੱਥੇ ਆ ਕੇ, ਉਦੋਂ ਵੀ ਇੱਥੇ ਰਹੇ ਆਣ ਕੇ। ਹੁਣ ਫੇਰ ਸਾਡੇ ਪਾਣੀ ਆ ਗਿਆ, ਹੁਣ ਇਹ ਉੱਥੋਂ ਨਿਕਲੇ ਆ, ਬਸ ਕੁਛ ਨਹੀਂ ਕੱਢਿਆ, ਜੀ ਕੱਢੇ। ਆਹ ਵੇ ਸਾਹਮਣੇ, ਆਹ ਵੇ ਸਾਹਮਣੇ, ਆਹ ਵੇ ਬਰਾਂਡਾ ਦੀਦਾ। ਉਹ ਗਾਂ ਵਿਚਾਰੀ ਗਲਣ ਡਈ, ਉਹ ਕੁੜੀ ਕੱਢ ਕੇ ਲਈ ਆਉਂਦੀ ਆ। ਕਿੱਥੇ ਲੈ ਕੇ ਆਹ ਵੇ ਆਉਂਦੀ, ਕਿੱਥੇ ਗਾਂ ਲੈ ਕੇ ਆਈ ਜਾਂਦੇ? ਉਹ ਵੇ ਉਸ ਉਦੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਔਖਾ ਹੈਗਾ। ਗਾਂ ਮੈਂ ਪਾ ਕੇ ਆਇਆ 4 ਕਦੇ ਸੋ ਹਾਂ ਇਹ ਵੀ ਇੱਕ ਵੱਡੀ ਪ੍ਰੋਬਲਮ ਆ, ਪਸ਼ੂਆਂ ਦੇ ਪੈਰ ਖਰਾਬ ਹੋ ਰਹੇ ਆ। ਸਵੇਰੇ ਅਸੀਂ ਤੁਹਾਨੂੰ ਇੱਕ ਵੱਡੀ ਜਿਹੜੀ ਰਿਪੋਰਟ ਦੱਸੀ ਸੀਗੀ, ਜਿਹੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਆ, ਹਾਲਾਂਕਿ ਉਹਦੇ ਵਿੱਚ ਲਿਖਿਆ ਹੈਗਾ ਵੀ ਮੁਰਗੀ ਦੇ 45 ਰੁਪਏ ਦੇਣੇ ਆ, ਫਿਰ 100 ਰੁਪਿਆ ਦੇਣਾਗਾ। ਗੱਲਾਂ ਇਹ ਹੈਗੀਆਂ ਗੀਆਂ, ਪਰ ਸਿਰਫ ਕਾਗਜ਼ਾਂ ਦੇ ਵਿੱਚ ਗੱਲਾਂ ਗੀਆਂ। 42,000 ਦੇਣਾਗਾ, 7500 ਦੇਣਾ, 7600 ਦੇਣਾ, ਸਾਰੀਆਂ ਗੱਲਾਂ ਹੈਗੀਆਂ ਗੀਆਂ, ਪਰ ਸਿਰਫ ਕਾਗਜ਼ਾਂ ਦੇ ਵਿੱਚ। ਇਹ ਸਾਡੇ ਲਈ ਬਹੁਤ ਹੀ ਮਤਲਬ ਸ਼ਰਮ ਵਾਲੀ ਗੱਲ ਆ। ਇਹਦੇ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ, ਪੰਜਾਬ ਸਰਕਾਰ ਨੂੰ ਵੀ, ਖਾਸ ਕਰਕੇ ਆਪੋਜੀਸ਼ਨ ਨੂੰ ਚਾਹੀਦਾ। ਸੋ ਸਾਡੇ ਨਾਲ ਪਾਲ ਬਾਈ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਪਾਲ ਬਾਈ ਤੁਸੀਂ ਉੱਧਰ ਵੀ ਜਾ ਕੇ ਆਏ ਹੋ, ਗੁਰਦਾਸਪੁਰ, ਡੇਰਾ ਬਾਬਾ ਨਾਨਕ ਸਾਈਡ, ਇੱਧਰ ਵੀ ਫਿਰੋਜ਼ਪੁਰ, ਕਿਵੇਂ ਦੇਖ ਰਹੇ ਹੋ ਹਾਲਾਤ? ਦੇਖੋ ਬਹੁਤ ਜ਼ਿਆਦਾ ਵੀਰੇ ਨੁਕਸਾਨ ਆ ਜੀ। ਫਸਲਾਂ ਜ਼ਿਮੀਂਦਾਰ ਦੇ ਘਰ 'ਚ ਕੀ ਹੁੰਦਾ ਵੀਰੇ, ਇੱਕ ਤਾਂ ਘਰ ਬੰਦਾ ਜ਼ਿੰਦਗੀ 'ਚ ਇੱਕੋ ਬਣਾ ਪਾਉਂਦਾ, ਜੇ ਉਹੀ ਡਿੱਗਿਆ ਵੀਰੇ ਕਿੱਥੇ ਜਾਊ ਤੁਸੀਂ ਦੱਸੋ। ਸਾਡੇ ਸਰਕਾਰਾਂ ਨੂੰ ਚਾਹੀਦਾ ਵੀਰੇ ਵੀ ਸਪੋਰਟ ਕਰਨ ਸਾਰਿਆਂ ਦੀ। ਦੂਜੀ ਫਸਲਾਂ, ਚਲੋ ਫਸਲ 6 ਮਹੀਨਿਆਂ ਬਾਅਦ ਕਿਸਾਨ ਲਾ ਲੂ, ਪਰ ਇਹ ਵੀ ਬਹੁਤ ਵੱਡੀ ਬਰਬਾਦੀ ਆ। ਪਰ ਆਪ ਜੀ ਆਪਾਂ ਆਪਣੇ ਤੇ ਲਾ ਕੇ ਦੇਖਦੇ ਆ ਵੀਰੇ। ਆਪਾਂ ਜ਼ਿੰਦਗੀ 'ਚ ਇੱਕ ਵਾਰੀ ਘਰ ਬਣਾਉਣਾ, ਜੇ ਡਿੱਗ ਗਿਆ ਦੁਬਾਰੇ ਕਰੂਗਾ ਕੀ ਬੰਦਾ? ਜਦੋਂ ਪਾਣੀ ਉਤਰੂਗਾ ਨਾ, ਉਦੋਂ ਬਾਅਦ ਸਾਨੂੰ ਹੋਰ ਵੀ ਵੱਡੇ ਪੱਧਰ ਤੇ ਸਪੋਰਟ ਕਰਨ ਦੀ ਲੋੜ ਆ ਵੀਰੇ, ਤਾਂ ਜੋ ਇਹਨਾਂ ਲੋਕਾਂ ਦੇ ਪਸ਼ੂ ਮਰੇ ਨੇ, ਕਿੰਨੇ ਨੁਕਸਾਨ ਹੋਏ ਨੇ, ਫਸਲਾਂ ਦੇ ਨੁਕਸਾਨ ਹੋਏ ਨੇ, ਇਹਨਾਂ ਦੇ ਖੇਤ ਪੱਧਰ ਕਰਨ ਵਾਲੇ ਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੈ ਜੀ। ਇਹ ਨਾ ਇੱਕ ਮੈਂ ਸਵੇਰੇ ਵੀਡੀਓ ਸੁਣ ਰਿਹਾ ਸੀ, ਉਹ 'ਚ ਕਹਿ ਰਹੇ ਸੀ ਕਿ ਜਦੋਂ ਵੀ ਪਾਣੀ ਥੱਲੇ ਜਾਣਾ ਹੈ ਨਾ, ਉਸ ਤੋਂ ਇਹਨਾਂ ਨੂੰ 2-3 ਮਹੀਨੇ ਲੱਗ ਜਾਣੇ ਆ ਜਿਹੜੀ ਗਾਰ ਸਾਫ਼ ਕਰਨ ਨੂੰ, ਕਿਉਂਕਿ ਘਰਾਂ 'ਚ ਗਾਰ ਵੜ ਜਾਣੀ ਆ, ਇਹਨਾਂ ਦੇ ਖੇਤਾਂ ਦੇ ਉੱਤੇ ਗਾਰ ਚੜ ਜਾਣੀ, 4-4 3-3 ਫੁੱਟ ਗਾਰ। ਉਹ ਟਰੈਕਟਰਾਂ ਨਾਲ ਲਾਉਣੀ ਪੈਣੀ ਆ, ਫਿਰ ਇੱਥੇ ਰੇਹਾਂ ਪੈਣੀਆਂ, ਖਾਦਾਂ ਪੈਣੀਆਂ, ਫਿਰ ਫਸਲਾਂ ਲੱਗਣੀਆਂ। ਇਹਨਾਂ ਨੂੰ 3-4 ਮਹੀਨੇ ਹੀ ਖਰਾਬ ਹੋਣੇ ਆ। ਤੇ ਤੁਸੀਂ ਮਤਲਬ ਕੁਛ ਅਜਿਹੀ ਚੀਜ਼ ਦੇਖੀ ਜਿਹੜੇ ਉੱਥੇ ਵੀ ਉਹੀ ਚੀਜ਼ ਸੀ, ਇੱਥੇ ਵੀ ਇਹੀ ਚੀਜ਼ ਸੀ, ਖਾਸ ਕਰਕੇ ਪ੍ਰਸ਼ਾਸਨ ਨੂੰ ਲੈ ਕੇ, ਜਿਵੇਂ ਲੋਕ ਬਹੁਤ ਸਾਰੀ ਸ਼ਿਕਾਇਤ ਕਰ ਰਹੇ ਆ? ਜੀ ਵੀਰੇ ਦੇਖੋ, ਪ੍ਰਸ਼ਾਸਨ ਚਲੋ ਜਿੰਨਾ ਕਰ ਰਿਹਾ ਉਹ ਤਾਂ ਕਰ ਰਿਹਾ, ਪਰ ਜਿੱਡੇ ਵੱਡੇ ਪੱਧਰ ਤੇ ਲੋਕਾਂ ਦੀ ਆਸ ਆ ਨਾ ਵੀਰੇ, ਓਡੇ ਵੱਡੇ ਪੱਧਰ ਤੇ ਨਹੀਂ ਉਹਨਾਂ ਨੇ ਸਪੋਰਟ ਕੀਤੀ, ਨਹੀਂ ਲੋਕਾਂ ਨੂੰ ਕੱਢਿਆ, ਨਹੀਂ ਲੋਕਾਂ ਤੱਕ ਚੀਜ਼ ਪਹੁੰਚਾਈ। ਮਤਲਬ ਜਿੰਨੀ ਆਸ ਆ, ਦੇਖੋ ਸਰਕਾਰ ਕਿੱਡਾ ਵੱਡਾ ਤਾਮਝਾਮ ਹੁੰਦਾ ਵੀਰੇ। ਕਿਉਂ ਲੋੜ ਪਈ ਤੀ ਸੰਸਥਾਵਾਂ ਨੂੰ ਇੱਥੇ ਆਉਣ ਦੀ? ਕਿਉਂਕਿ ਉਹ ਕੰਮ ਨਹੀਂ ਕਰ ਰਹੇ ਸਹੀ। ਠੀਕ ਹੈ, NDRF ਲੱਗੇ ਨੇ, ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ, ਪਰ ਸਾਨੂੰ ਆਸ ਵੱਡੀ ਆ, ਕਿਉਂਕਿ ਲੋਕਾਂ ਦੇ ਹਾਲਾਤ ਤਾਂ ਦੇਖੋ ਨਾ ਜੀ। ਇਹ ਤਾਂ ਘਰ ਕੋਈ ਪ੍ਰੋਬਲਮ ਨਾ ਆਉਣ ਦੇਣ। ਹੈਲੀਕਾਪਟਰ ਕਹਿੰਦੇ ਸੀ, ਲੈ ਹੈਲੀਕਾਪਟਰ ਭੇਜਣੇ। ਮਤਲਬ ਸਾਨੂੰ ਹਜੇ ਵੀ ਆਸ ਆ ਵੀ ਜੇ ਉਦੋਂ ਬਾਅਦ ਵੀ ਜੇਕਰ ਮਦਦ ਕਰਨ ਸਾਡੇ ਲੋਕਾਂ ਦੀ। ਜੀ ਖਾਸ ਤੌਰ ਦੇ ਉੱਤੇ ਜਿਹੜਾ ਤੁਸੀਂ ਦੇਖਿਆ ਹੈਗਾ, ਮਤਲਬ
ਪਿਛਲੇ 2023 ਚ ਵੀ ਦੇਖਿਆ ਹੋਊਗਾ, ਐਤਕੀ ਵੀ ਦੇਖਿਆ ਹੋਊਗਾ, ਲੱਗਦਾ ਹੈਗਾ ਵੀ ਲੋਕ ਦੁਬਾਰਾ ਖੜੇ ਹੋ ਪਾਉਣਗੇ ਇਹ? ਨਹੀਂ ਵੀਰੇ, ਨੁਕਸਾਨ ਤਾਂ ਦੇਖੋ ਨਾ ਜੀ, ਕਿਵੇਂ ਖੜੇ ਹੋਵਾਂਗੇ ਜੀ। ਮਤਲਬ ਮੈਨੂੰ ਨਹੀਂ ਲੱਗਦਾ ਵੀਰੇ ਇਹਦਾ ਘਰ ਮਤਲਬ ਬਰਬਾਦ ਹੋ ਗਏ ਇੱਕ ਤਰ੍ਹਾਂ ਦੇ। ਕਿਵੇਂ ਆਪਣੇ ਧੀਆਂ ਪੁੱਤਾਂ ਦੇ ਵਿਆਹ ਕਰਨਗੇ? ਇਹਨਾਂ ਤੋਂ ਤਾਂ ਘਰੇ ਨਹੀਂ ਬਣਨੇ ਦੁਬਾਰੇ ਵੀਰੇ। ਖੇਤ ਤੋਂ ਆਮਦਨ ਆਉਂਦੀ ਹੈ, ਖੇਤਾਂ 'ਚ ਜੀਂਦ ਭਰ ਗਈ, ਇਹਨਾਂ ਗਾਰਾ ਚੜ ਜੂਗਾ। ਇਹ ਕਦ ਪੱਧਰ ਕਰਨਗੇ ਵੀਰੇ? ਸਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਚਲੋ ਸਰਕਾਰ ਤਾਂ ਵੱਖਰੀ ਚੀਜ਼ ਰਹਿ ਗਈ, ਸਾਡੇ ਆਪਣੇ ਭੈਣ ਭਰਾ ਪਿੰਡਾਂ 'ਚ NRI ਵੀ ਹੁੰਦੇ ਨੇ, ਬਹੁਤ ਪਰਿਵਾਰ ਐਸੇ ਹੁੰਦੇ ਨੇ ਜਿਹੜੇ ਦੂਜੇ ਲਈ ਮਦਦ ਕਰ ਸਕਦੇ ਨੇ ਜੀ। ਸਾਨੂੰ ਉਦੋਂ ਬਾਅਦ ਇਕੱਠੇ ਹੋ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ਮਦਦ ਕਰਨ ਦੀ ਲੋੜ ਆ। ਠੀਕ ਹੈ, ਜਿਹੜਾ ਹੁਣ ਜਿਹਨਾਂ ਤੋਂ ਆਸ ਟੁੱਟ ਗਈ ਹੈ ਨਾ, ਉਹਨਾਂ ਤੋਂ ਕੀ ਮਦਦ ਮੰਗੀਏ? ਗੁਰੂ ਸਾਹਿਬ ਅੱਗੇ ਅਰਦਾਸਾਂ ਨੇ, ਸੰਗਤਾਂ ਘਰੇ ਬੈਠੀਆਂ ਵੀ ਅਰਦਾਸਾਂ ਕਰਨ ਤਾਂ ਜੋ ਆ ਹਾਲਾਤ ਪੰਜਾਬ ਦੇ ਸੁਧਰ ਸਕਣ। ਮਤਲਬ ਹਰ ਵਕਤ ਮਾਰ ਪੰਜਾਬ ਨੂੰ ਇਹ ਕਿਉਂ ਪੈਂਦੀ ਆ ਵੀਰੇ? ਮਤਲਬ ਇਹ ਬਹੁਤ ਵੱਡੀ ਵੀਰੇ, ਮਤਲਬ ਸਾਡੇ ਜਦੋਂ ਦੇ ਅਸੀਂ ਕੱਲ ਦੇ ਪਰਸੋਂ ਦੇ ਫਿਰ ਰਹੇ ਆ ਨਾ ਵੀਰੇ, ਨੁਕਸਾਨ ਹੀ ਨੁਕਸਾਨ ਆ ਕਿਤੇ ਕੋਈ। ਪਰ ਫਿਰ ਵੀ ਸਾਡੇ ਲੋਕਾਂ ਦੇ ਖੁਸ਼ੀ ਆ ਚਿਹਰੇ ਤੇ, ਇੰਨੇ ਦਲੇਰ ਲੋਕ ਨੇ। ਉਹ ਕਹਿੰਦੇ ਨੇ ਚਾਹ ਪੀਓ, ਉਹ ਕਹਿੰਦੇ ਨੇ ਰੋਟੀ ਖਾਓ। ਦੇਖੋ ਉਹਨਾਂ ਨੇ ਬੇਬੇ ਨੇ ਕੀ ਕਿਹਾ ਜਾਣ ਸਰ, ਵੀ ਚਾਹ ਬੜੀ ਤਗੜੀ ਗੱਲ ਆ। ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ ਕਿ ਇਦਾਂ ਹੀ ਨਾ ਕਿਸ਼ਤੀ ਦੇ ਵਿੱਚ ਬਹਿ ਕੇ ਕੋਈ MLA ਸੀ ਸ਼ਾਇਦ ਨਾ, ਕੋਈ ਲੇਡੀ ਸੀ ਜਾਂ ਪਤਾ ਨਹੀਂ ਕੌਣ ਸੀ, ਉਹ ਜਾ ਕੇ ਹੈਲਪ ਕਰਨਗੇ, ਪੁੱਛਣਗੇ ਕਿਸੇ ਘਰ ਨੂੰ ਪਾਣੀ ਦੇ ਉੱਤੇ ਬੇੜੀ ਚੱਲ ਰਹੀ ਆ ਕਿ ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ, ਆਜੋ ਤੁਹਾਨੂੰ ਬਾਹਰ ਕੱਢੀਏ। ਕਹਿੰਦੇ ਤੁਸੀਂ ਦੱਸੋ ਚਾਹ ਪਾਣੀ ਪੀਣਾ? ਆਜੋ ਤੁਹਾਨੂੰ ਚਾਹ ਪਾਣੀ ਪਿਲਾਈਏ, ਪਹਿਲਾਂ ਫਿਰ ਗੱਲ ਕਰਾਂਗੇ। ਹੌਸਲੇ ਦੇਖੋ ਪੰਜਾਬੀਆਂ ਦੇ ਗੱਡੇ ਬੁਲੰਦ ਨੇ, ਤੇ ਇਹ ਹੌਸਲੇ ਜਿਹੜੇ ਨੇ ਬੰਦਾ ਤੁਰਿਆ ਫਿਰਦਾ ਆ, ਨਹੀਂ ਤੇ ਇੱਥੇ ਬੰਦੇ ਤੋਂ ਉੱਦਾਂ ਖਤਮ ਹੋ ਜਾਣਾ ਹਨਾ। ਹੌਸਲਿਆਂ ਨਾਲ ਹੀ ਤੁਰਦਾ ਫਿਰਦਾ ਬੰਦਾ। ਮਤਲਬ ਅੰਦਰੋਂ ਤਾਂ ਮਜ਼ਬੂਤ ਨੇ, ਪਰ ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਉਹ ਬੰਦੇ ਟੁੱਟ ਜਾਣਗੇ। ਸਾਨੂੰ ਸਾਰਿਆਂ ਨੂੰ ਸਪੋਰਟ ਕਰਨ ਦੀ ਲੋੜ ਆ ਵੀਰੇ। ਸਰਕਾਰ ਨੇ ਨਹੀਂ ਕੀਤੀ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਥੋੜੀ ਬਹੁਤੀ ਹੈ ਤਾਂ ਸਰਕਾਰ ਵੀ ਜ਼ਰੂਰ ਇਹਨਾਂ ਲੋਕਾਂ ਦੀ ਬਾਂਹ ਫੜੇ ਜੀ। ਇੱਕ ਮੇਰਾ ਲਾਸਟ ਸਵਾਲ ਹੀ ਆ, ਜਿਹੜਾ ਤੁਸੀਂ ਦੇਖ ਰਹੇ ਹੋ ਖਾਸ ਤੌਰ ਦੇ ਉੱਤੇ, ਜਿਵੇਂ ਕੇਂਦਰ ਸਰਕਾਰ ਦੀ ਗੱਲ ਹੁੰਦੀ ਆ, ਪੰਜਾਬ ਸਰਕਾਰ ਦੀ ਹੁੰਦੀ ਆ, ਦੂਜੇ ਪਾਸੇ ਸੁਸਾਇਟੀਆਂ ਦੀ ਗੱਲ ਹੁੰਦੀ ਹੈ, ਜਿਹੜੇ ਲੋਕ ਹੈਲਪ ਕਰ ਰਹੇ ਨੇ। ਮਤਲਬ ਜੇ ਪੰਜਾਬ ਦੇ ਵਿੱਚ ਇਹ ਕਲਚਰ ਨਾ ਹੁੰਦਾ, ਜੇ ਸਾਡੇ ਗੁਰੂਆਂ ਨੇ ਸਾਨੂੰ ਇਹ ਚੀਜ਼ਾਂ ਨਾ ਦਿੱਤੀਆਂ ਹੁੰਦੀਆਂ ਵਿਰਾਸਤ ਦੇ ਵਿੱਚ, ਫਿਰ ਤਾਂ ਅਸੀਂ ਬਹੁਤ ਜ਼ਿਆਦਾ ਮਤਲਬ ਨੁਕਸਾਨ ਪੈਣਾ ਸੀ। ਜੀ ਬਿਲਕੁਲ ਵੀਰੇ, ਗੁਰੂ ਸਾਹਿਬ ਨੇ ਸਾਨੂੰ ਸਭ ਤੋਂ ਪਹਿਲਾਂ ਦਇਆ ਦਿੱਤੀ ਆ। ਦੇਖੋ ਜਿਹੜਾ ਇਨਸਾਨ ਇੱਥੇ ਆਊਗਾ ਰਿਸਕ ਲੈ ਕੇ, ਉਹਦੇ ਅੰਦਰ ਦਇਆ ਭਾਵਨਾ ਸਭ ਤੋਂ ਪਹਿਲਾਂ। ਪੱਤਰਕਾਰ ਹੋਰ ਵੀ ਬਹੁਤ ਨੇ, ਜੇ ਤੁਸੀਂ ਉਰੇ ਆਏ ਹੋ ਤਾਂ ਤੁਸੀਂ ਤੁਹਾਡੇ ਅੰਦਰ ਦਰਦ ਝਲਕਦਾ। ਇਸ ਕਰਕੇ ਗੁਰੂ ਮਹਾਰਾਜ ਸਿਖਾਉਂਦੇ ਕੀ ਨੇ? ਸਭ ਤੋਂ ਪਹਿਲਾਂ ਸਿੱਖ 'ਚ ਦਇਆ ਹੋਣੀ ਚਾਹੀਦੀ ਆ, ਧਰਮ ਉਦੋਂ ਬਾਅਦ ਆ। ਮਤਲਬ ਜਿਹੜੀ ਦਇਆ ਭਾਵਨਾ ਨਹੀਂ, ਉਹਦੇ ਆਧਾਰ ਤੇ ਸੰਸਥਾਵਾਂ ਚੱਲੀਆਂ ਨੇ। ਦੇਖੋ ਹੁਣ ਇੱਥੇ ਕਿੱਡੇ ਵੱਡੇ ਪੱਧਰ ਤੇ 5-7 ਸੰਸਥਾਵਾਂ ਕੰਮ ਕਰ ਰਹੀਆਂ ਨੇ। ਬਾਬਾ ਦੀਪ ਸਿੰਘ ਸੇਵਾ ਦਲ ਗੜ੍ਹਦੀਵਾਲ, ਅਸੀਂ ਲਚਕਾਣੀ ਤੋਂ ਆਏ ਹਾਂ। ਮਤਲਬ ਇੱਕ ਦਇਆ ਭਾਵਨਾ ਗੁਰੂ ਸਿਖਾਉਂਦੇ ਕੀ ਨੇ? ਪਰ ਇਹਨਾਂ ਲੋਕਾਂ ਨਾਲ ਸਾਨੂੰ ਸਾਰਿਆਂ ਨਾਲ ਵੱਧ ਚੜ ਕੇ ਖੜਨ ਦੀ ਲੋੜ ਆ। ਬੈਰ ਵਿਰੋਧਤਾ ਛੱਡ ਕੇ, ਕੋਈ ਕਿਸੇ ਨਾਲ ਗੁੱਸੇ ਗਿਲੇ ਛੱਡ ਕੇ, ਜਦੋਂ ਪਾਣੀ ਉਤਰੂਗਾ ਤਾਂ ਮੈਨੂੰ ਇਹ ਲੱਗਦਾ ਜਿੰਨੀ ਅੱਜ ਲੋੜ ਹੈ ਇਹਦੇ ਨਾਲੋਂ 1000 ਗੁਣਾ ਵੱਧ ਉਦੋਂ ਲੋੜ ਹੋਊਗੀ। ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ। ਤੁਹਾਡਾ ਵੀ ਧੰਨਵਾਦ ਵੀਰੇ, ਤੁਸੀਂ ਚੰਗਾ ਮੈਸੇਜ ਦੁਨੀਆ ਤੱਕ ਪਹੁੰਚਾਉਂਦੇ ਹੋ। ਸਾਡੇ ਭੈਣ ਭਰਾ ਵਿਦੇਸ਼ਾਂ 'ਚ ਬੈਠੇ ਨੇ ਜਾਂ ਜਿੱਥੇ ਵੀ ਬੈਠੇ ਨੇ, ਉਹਨਾਂ ਨੂੰ ਪਤਾ ਲੱਗੂਗਾ ਵੀ ਸਾਡੇ ਇੱਥੇ ਇਲਾਕੇ 'ਚ ਕੀ ਕੀ ਲੋੜ ਆ। ਉਹਨਾਂ ਤੱਕ ਚੰਗਾ ਮੈਸੇਜ ਤੁਸੀਂ ਪਹੁੰਚਾ ਰਹੇ ਹੋ। ਤਹਿ ਦਿਲੋਂ ਧੰਨਵਾਦ ਵੀਰੇ ਤੁਹਾਡਾ। ਇਹ ਵੇਖ ਕੇ ਨਾ ਇਮੋਸ਼ਨਲ ਜਿਹਾ ਬੰਦਾ ਥੋੜਾ ਹੋ ਜਾਂਦਾ ਕਿ ਕਿੰਨਾ ਨੁਕਸਾਨ ਹੈ, ਹਰ ਪਾਸੇ ਨੁਕਸਾਨ ਹੀ ਨੁਕਸਾਨ ਹੈ। ਉਹਨਾਂ ਨੂੰ ਮੱਝਾਂ ਗਾਵਾਂ ਨੂੰ ਬਹੁਤ ਨੁਕਸਾਨ ਹੈ, ਉਹਨਾਂ ਦੇ ਘਰ ਬਰਬਾਦ ਹੋ ਗਏ ਨੇ, ਫਸਲਾਂ ਬਰਬਾਦ ਹੋ ਗਈਆਂ ਨੇ। ਮਤਲਬ ਉਹਨਾਂ ਨੂੰ ਹਜੇ ਵੀ ਖਤਰਾ ਹੈ ਕਿ ਜੇ ਆਪਾਂ ਇਸ ਘਰ ਵਿੱਚ ਬੈਠੇ ਹਾਂ ਕਿਤੇ ਡਿੱਗ ਹੀ ਨਾ ਜਾਏ, ਬੜਾ ਖਤਰਾ, ਹੋਰ ਪਾਣੀ ਨਾ ਚੜ ਜੇ, ਕਿਤੇ ਹੋਰ ਹਾਲਾਤ ਵਿਗੜਦੇ ਹੀ ਪਏ ਨੇ, ਸੁਧਰਦੇ ਨਹੀਂ ਪਏ। ਮੈਂ ਇਹੀ ਕਹਾਂਗੀ ਕਿ ਜੇ ਸਾਡੇ ਲਾਗੇ ਕੋਈ ਹੈ ਇਵੇਂ ਦੇ ਪਰਿਵਾਰ ਜਿਨ੍ਹਾਂ ਦੀ ਪਾਣੀ ਕਰਕੇ ਥੋੜੇ ਬਰਬਾਦ ਹੋ ਗਏ ਨੇ, ਤੇ ਆਪਣੇ ਵੱਲੋਂ ਹੈਲਪ ਕਰੋ ਜਿੰਨੀ ਵੀ ਤੁਹਾਡੇ ਕੋਲ ਹੋ ਸਕਦੀ ਹੈ ਹਨਾ। ਜਿਹੜੇ ਆ ਹਾਲਾਤ ਨੇ ਲਹਿੰਦੇ ਚੜ੍ਹਦੇ ਪੰਜਾਬ ਦੋਨਾਂ ਦੇ ਸੇਮ ਨੇ, ਤੇ ਸੇਮ ਨੁਕਸਾਨ ਹੋ ਰਹੇ ਨੇ, ਤੇ ਆਪਣੇ ਜਿੱਥੇ ਵੀ ਤੁਸੀਂ ਕਿਸੇ ਦੀ ਹੈਲਪ ਕਰਨੀ ਜ਼ਰੂਰ ਕਰੋ। ਆਖਿਰ ਵਿੱਚ ਅਸੀਂ ਇਹੀ ਕਹਾਂਗੇ ਕਿ ਇਸ ਟਾਈਮ ਹਾਲਾਤ ਬਹੁਤ ਮਾੜੇ ਨੇ ਪੰਜਾਬ ਦੇ। ਬਾਹਰੋਂ ਬੇਸ਼ੱਕ ਕੋਈ ਸਾਰ ਨਹੀਂ ਲੈ ਰਿਹਾ, ਪੰਜਾਬ ਆਪਣੇ ਵਾਸਤੇ ਆਪ ਹੀ ਖੜਾ ਆ। ਤੇ ਮੈਨੂੰ ਉਹ ਗੱਲ ਯਾਦ ਆ ਜਾਂਦੀ ਇਹਨਾਂ ਦੀ ਕਿ ਰਾਜਿਆਂ ਦੀ ਕੋਈ ਮਦਦ ਨਹੀਂ ਕਰ ਸਕਦਾ, ਰਾਜੇ ਹੀ ਦੂਜੇ ਦੀ ਹੈਲਪ ਕਰ ਸਕਦੇ ਆ। ਸੋ ਅਸੀਂ ਪੰਜਾਬ 'ਚ ਆਪਾਂ ਇਹ ਕਹਿੰਦੇ ਆ ਵੀ ਰਾਜੇ ਆ, ਸੋ ਇਸ ਕਰਕੇ ਸਾਡੀ ਕੋਈ ਹੈਲਪ ਨਹੀਂ ਕਰਨ ਆਉਂਦਾ, ਜਿਹੜੀ ਮੇਨ ਗੱਲ ਆ। ਤੇ ਰਾਜਿਆਂ ਨੇ ਆਪਣੀ ਹੈਲਪ ਆਪ ਹੀ ਕਰਨੀ ਹੁੰਦੀ ਆ। ਤੇ ਪ੍ਰਮਾਤਮਾ ਚਲਾਏ ਹੋਏ ਬਹੁਤ ਮਤਲਬ ਕਿ ਸੰਸਥਾਵਾਂ ਨੇ ਜਿਹੜੀਆਂ ਪੰਜਾਬ ਦੀ ਹੈਲਪ ਕਰ ਰਹੀਆਂ ਆ, ਲੰਗਰ ਪ੍ਰਸ਼ਾਦੇ ਵੱਲੋਂ, ਪਾਣੀ ਵੱਲੋਂ, ਫਿਰ ਹੋਰ ਡੰਗਰਾਂ ਵੱਲੋਂ, ਡਾਕਟਰਾਂ ਵੱਲੋਂ ਵੀ ਸਾਰੇ ਪਾਸੇ ਮਦਦ ਹੋ ਰਹੀ ਆ। ਤੇ ਜੇ ਕੋਈ ਹੋਰ ਮਦਦ ਕਰਨ ਵਾਲਾ ਕੋਈ ਚਾਹਵਾਨ ਹੈ, ਉਹ ਕਰ ਸਕਦਾ ਜਾ ਕੇ। ਤੇ ਐਂਡ ਵਿੱਚ ਇਹੀ ਕਹਾਂਗੇ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ, ਤੇ ਕੋਸ਼ਿਸ਼ ਕਰਾਂਗੇ ਕਿ ਆਪਾਂ ਹੋਰ ਹੜ੍ਹਾਂ ਦੇ ਨਾਲ ਜੁੜੀਆਂ ਵੀਡੀਓਜ਼ ਨੇ ਉਹ ਜ਼ਰੂਰ ਤੁਹਾਡੇ ਸਾਹਮਣੇ ਲੈ ਕੇ ਆਈਏ, ਕਿਉਂਕਿ ਇਹਦੇ ਨਾਲ ਥੋੜ੍ਹੀ ਜਿਹੀ ਇਨਫੋਰਮੇਸ਼ਨ ਵੀ ਮਿਲਦੀ ਹੈ ਪੰਜਾਬ ਦੇ ਮੌਜੂਦਾ ਹਾਲਾਤ ਕੀ ਨੇ, ਕਿੱਥੇ ਤੱਕ ਪਾਣੀ ਚਲ ਗਿਆ, ਕਿੰਨਾ ਨੁਕਸਾਨ ਹੋ ਗਿਆ, ਜਾਂ ਕੀ ਸੋਚ ਆ ਗਾਂ ਲੋਕਾਂ ਦੀ ਜਿਹੜੇ ਪਾਣੀ ਵਿੱਚ ਫਸੇ ਹੋਏ ਨੇ। ਉਹ ਦੇਖਿਆ ਨਾ ਉੱਥੇ ਬੀਬੀਆਂ ਹੀ ਸੀ ਇਕੱਲੀਆਂ, ਤੇ ਬੰਦੇ ਹੋ ਸਕਦਾ ਹੈਲਪ ਕਰਨ ਗਏ ਹੋਣ ਜਾਂ ਮਾਲ ਡੰਗਰ ਸਾਂਭ ਰਹੇ, ਜਿੱਦਾਂ ਦੱਸ ਰਹੇ ਕਿ ਉਹ ਡੰਗਰ ਜਾਂ ਮੱਝ ਸੀ ਉਹਦੇ ਪੈਰ ਗਲ ਗਏ ਸੀ ਪਾਣੀ 'ਚ ਹਨਾ। ਤੇ ਪਾਣੀ ਜਿੱਥੇ 5-5 6 ਫੁੱਟ ਪਾਣੀ ਚੜ ਗਿਆ, ਉੱਥੇ ਜਾਨਵਰਾਂ ਦਾ ਬੁਰਾ ਹਾਲ ਆ। ਡੰਗਰਾਂ ਦਾ ਜ਼ਿਆਦਾ ਬੁਰਾ ਹਾਲ ਹੈ, ਕਿਉਂਕਿ ਉਹਨਾਂ ਨੇ ਖਾਣਾ ਵੀ
ਚਾਰਾ ਹੀ ਹੈ ਜੋ ਮਤਲਬ ਜਿੱਥੇ ਪਾਣੀ ਆ ਗਿਆ ਉਹਨਾਂ ਦਾ ਚਾਰੇ ਦੀ ਵੀ ਪ੍ਰੋਬਲਮ ਹੈ। ਉਹਨੂੰ ਵੇਖਣ ਨੂੰ ਹੀ ਲੱਗਦਾ ਹੈ ਕਿ ਆਹ ਪ੍ਰੋਬਲਮ ਹੋ ਸਕਦੀ ਹੈ, ਪਰ ਜਿਹੜਾ ਉੱਥੇ ਮੌਜੂਦ ਹੈ ਉਹ ਜਿਹੜਾ ਉੱਥੇ ਸਟਰਗਲ ਕਰ ਰਿਹਾ ਉਹਨੂੰ ਹੀ ਜ਼ਿਆਦਾ ਪਤਾ ਹੈ। ਠੀਕ ਹੈ ਜੀ, ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ। ਜੀ ਨਹੀਂ, ਸਤਿ ਸ਼੍ਰੀ ਅਕਾਲ ਜੀ।